ਸਾਹਮਣਾ ਮੇਨ ਦਰਵਾਜ਼ਾ ਜਦੋਂ 47 ਦੀ ਵੰਡ ਹੋਈ ਹੈ ਤੇ ਉਸ ਤੋਂ 2 ਸਾਲ ਬਾਅਦ ਉਹ ਇੱਥੋਂ ਗਿਆ ਤੇ ਆਪਣੀ ਬੇਟੀ ਦੀ ਸ਼ਾਦੀ ਇਸ ਘਰ ਦੇ ਵਿੱਚ ਉਹਨੇ ਕਰਕੇ ਤੇ ਫੇਰ ਗਿਆ। 2 ਸਾਲ ਮਗਰੋਂ ਉਹ ਇੱਥੋਂ ਗਏ ਨੇ। ਅੱਛਾ ਉਜਾੜਿਆ ਚ ਨਹੀਂ ਗਏ। ਹਾਂ ਉਹ ਠਾਣਦਾਰ ਸੀ ਬਾਅਦ ਚ। ਅੱਜ ਦੀਆਂ ਜਿਹੜੀਆਂ ਬੀਬੀਆਂ ਉਹ ਆਏ ਦੇ ਘਰ ਦੇ ਵਿੱਚ ਨਹੀਂ ਰਹਿ ਸਕਦੀਆਂ। ਲੇਕਿਨ ਜਿਨ੍ਹਾਂ ਦਾ ਸੀ ਉਹਨਾਂ ਨੂੰ ਪੁੱਛਾਂ। ਸਰਦਾਰ ਵੀਰ ਸਿੰਘ ਜਿਹੜਾ ਨਾਂ ਸੀ। ਅੱਛਾ ਤੇ ਇਹ ਦਿੱਲੀ ਦੇ ਵਿੱਚ ਉਸ ਟਾਈਮ ਥਾਣੇਦਾਰ ਪਿੰਡ ਗਰਮੂਲਾ ਵਿਰਕਾ ਨਾਲ ਹੀ। ਹਾਂਜੀ ਉਹ ਇਸ ਪਿੰਡ ਆਓ ਤੁਹਾਨੂੰ ਦਿਖਾਉਂਦੇ ਹਾਂ। ਚਲੋ ਜੀ ਚੱਲਨੇ ਅੰਦਰ ਤੇ ਨਾਲ ਤੁਹਾਨੂੰ अस्सलाम वालेकुम जी की हाल चाल उम्मीद करते तुम सारे ठीक ठाक होवोगे। नाज़रीन मैं इस टाइम मौजूद हाँ। मैं पहुँचा इस टाइम साओ के विरका पिंड ज़िला गुजरांवाला। चढ़ते पंजाबों सानू फरमाइश की जी वीर सिंह विरक के परिवार ने कि सानू जो पिंड उन्होंने पुरखा का पिंड से चलो चलने पिंड च वेखने पिंड दी गलियां बाजार ते नाले वेखने पिंड में किन्ना किन्ना दा घर बचिया ते पिंड दे किसी बंदे नाल लैके इतिहास बारे भी दसांगे ते नाले उन्हां दा घर विखाने जी। मैं पहुँच गया पिंड साओ के विरका बाजारों में मैं आ गया बाजार च ते यह आ गई वीर सिंह की कोठी जी ते पिंड के बंदे नाल गल करने सानू जो पिंड का एक वसनीक मिल गया। अस्सलाम वालेकुम जी। वालेकुम भाई की हाल जी? ठीक है जी। ते ऐसे पिंड के वसनीक ने गलबात करने वाले पुछने कोठी के बारे सारी। ये जी वीर भाई तुहाडा नाम पहले अपना दस्सिया की तुहाडा नाम? मेरा नाम इफ्तिखार हैं इफ्तिखार इफ्तिखार। तुहाडे वाल साहब का की नाम? गफूर। ਤੇ ਤੁਸੀਂ ਇੱਥੋਂ ਦੇ ਰਹਿਣ ਵਾਲੇ? ਇੱਥੋਂ ਦੇ ਰਹਿਣ ਵਾਲੇ। ਪਿੰਡ ਦਾ ਨਾਂ ਕੀ ਵਾ? ਸਾਓ ਕੇ ਵਿਰਕਾ। ਸਾਓ ਕੇ ਵਿਰਕਾ। ਹਾਂਜੀ। ਅੱਛਾ ਤੇ ਆਪਣੀ ਜ਼ਾਤ ਕਿਹੜੀ? ਰਾਜਪੂਤ ਦੀ। ਸਾਓ ਕੇ ਇਹਦੇ ਨਾਲ ਪਿੰਡ ਦੇ ਦੱਸਿਆ ਦੋ ਚਾਰ ਨੂੰ ਕਿਹੜਾ ਕਿਹੜਾ ਪਿੰਡ ਨਾਲ? ਨੀਲ। ਅੱਛਾ ਗਰਮੋਲਾ ਵਿਰਕਾ। ਪੂਰਾ ਦੱਸੋ ਨਾ ਨਾਂ। ਨੀਲ ਵਿਰਕਾ। ਨੀਲ ਵਿਰਕਾ। ਅੱਛਾ ਗਰਮੋਲਾ ਵਿਰਕਾ। ਅੱਛਾ ਅੱਗੇ ਮਤਾ ਵਿਰਕਾ। ਅੱਛਾ ਇੱਧਰ ਖਾਰਾ। ਹਾਂ ਇੱਧਰ ਕੜਿਆਲ ਕਲਾਂ। ਤੇ ਆਪਣਾ ਜ਼ਿਲ੍ਹਾ ਕਿਹੜਾ ਤੇ ਲੱਗਦਾ ਇਹਨੂੰ? ਇਹਨੂੰ ਜ਼ਿਲ੍ਹਾ ਲੱਗਦਾ ਪਟਿਆਲਾ, ਰਿਆਸਤ ਪਟਿਆਲਾ ਤੇ ਸਿਆਲਪੁਰ। ਆ ਤੁਹਾਨੂੰ ਇਸ ਪਿੰਡ ਨੂੰ ਜ਼ਿਲ੍ਹਾ ਕਿਹੜਾ ਲੱਗਦਾ? ਇਹਨਾਂ ਨੂੰ ਲੱਗਦਾ ਜ਼ਿਲ੍ਹਾ ਗੁਜਰਾਂਵਾਲਾ, ਤਹਿਸੀਲ ਨਸ਼ਹਿਰਾ। ਅੱਛਾ ਇਹਦਾ ਮਤਲਬ ਤੁਹਾਨੂੰ ਜਿਹੜੇ ਇਥੋਂ ਵੀਰ ਸਿੰਘ ਇਹਨਾਂ ਦੇ ਪਿਛਲੇ ਪਿੰਡ ਦਾ ਹੀ ਪਤਾ ਕਿੱਥੇ ਆ? ਪਿੰਡ ਦਾ ਇਹ ਆ ਬਸ ਇਹ। ਅੱਛਾ ਇੱਥੋਂ ਫਿਰ ਬਾਅਦ ਚ ਗਏ ਨੇ 2 ਸਾਲ ਮਗਰੋਂ। ਅੱਛਾ ਇਹ ਕੋਠੀ ਕਿਹਦੀ ਹੈ ਜੀ? ਇਹ ਵੀਰ ਸਿੰਘ ਦੀ ਸੀ ਕੋਠੀ। ਵੀਰ ਸਿੰਘ ਵਿਰਕ ਦੀ? ਵਿਰਕ ਦੀ। ਅੱਛਾ 2 ਸਾਲ ਮਗਰੋਂ ਉਹ ਇੱਥੋਂ ਗਏ ਨੇ। ਅੱਛਾ ਉਜਾੜਿਆ ਚ ਨਹੀਂ ਗਏ। ਹਾਂ ਉਹ ਠਾਣਦਾਰ ਸੀ ਬਾਅਦ ਚ ਗਿਆ। ਮੁਸਲਮਾਨ ਹੋ ਕੇ ਗਿਆ। ਮੁਸਲਮਾਨ ਹੋ ਗਿਆ ਸੀ ਉਹ? ਮੁਸਲਮਾਨ ਹੋ ਕੇ। ਅੱਛਾ ਇਹ 2 ਭਰਾ ਸਨ ਭਲਾ? ਕਿੰਨੇ ਭਰਾ? 2 ਭਰਾ। ਇੱਕ ਦੀ ਆਹ ਕੋਠੀ ਹੋ ਗਈ ਇਕੱਠੇ ਰਹਿੰਦੇ ਆ ਕਿ ਦੂਸਰੇ ਦੀ ਲਹਿਦਾ ਸੀ? ਉਹ ਤੇ ਹੁੰਦਾ ਹੀ ਬੰਗਲਾ ਜਿਹਾ ਕਮਾਲਾ ਜਿਹਾ। ਅੱਛਾ ਇੱਧਰ ਵੀ ਐਸ ਚ 12 ਇਹਨਾਂ ਦਾ? ਇਹ ਗਲੀ ਚ ਅੱਗੇ ਜਾ ਕੇ? ਹਾਂ ਅੱਗੇ ਜਾ ਕੇ। ਅੱਛਾ ਉਹ ਕੋਠਾ ਲਾ ਸੀਗਾ ਅਜੇ ਇੱਟਾਂ ਹੈ ਪੁਰਾਣੀਆਂ ਖਲੋਤੀ। ਲਓ ਜੀ ਆ ਜਿਹੜਾ ਹੈ ਵੀਰ ਸਿੰਘ ਥਾਣੇਦਾਰ ਦਾ ਜਿਹੜਾ ਇਹ ਬੰਗਲਾ ਜੇ ਹਵੇਲੀ ਵੀਰ ਸਿੰਘ ਦੀ, ਜਿਨ੍ਹਾਂ ਦੇ ਪਰਿਵਾਰ ਨੇ ਸਾਨੂੰ ਕਿਹਾ ਕਿ ਜਿਹੜਾ ਤਫਸੀਲੀ ਉਸ ਵੀਡੀਓ ਬਣਾ ਦਿਓ ਜੀ। ਤੇ ਇਹ ਉਹਦਾ ਆਜੋ ਭਾਜੀ ਥੋੜਾ ਕੁ ਮੈਂ ਨਾਲ ਲੈਣੇ ਹੋਰ ਪੁੱਛਦਾ ਵਾਂ। ਇਹ ਜਿਹੜਾ ਉਹਨਾਂ ਦਾ ਹੈਗਾ ਜੇ ਮੁੱਖ ਦਰਵਾਜ਼ਾ ਜਿਹਨੂੰ ਆਪਾਂ ਮੇਨ ਗੇਟ ਕਹੀਦਾ, ਆ ਸਾਹਮਣਾ ਮੇਨ ਦਰਵਾਜ਼ਾ ਜੇ ਮੁੱਖ ਦਰਵਾਜ਼ਾ ਬੰਗਲੇ ਦਾ ਉਹਨਾਂ ਦੀ ਹਵੇਲੀ ਦਾ। ਤੇ ਇਹ ਦੇਖੋ ਉੱਤੇ ਉਹਨਾਂ ਦਾ ਨਾਮ ਵੀ ਲਿਖਿਆ ਹੋਇਆ ਸਾਹਮਣਾ। ਇਹ ਮੁੱਖ ਦਰਵਾਜ਼ੇ ਦੇ ਉੱਤੇ ਨਾਮ ਲਿਖਿਆ ਹੋਇਆ ਵੀਰ ਸਿੰਘ ਦਾ। ਤੇ 1931 ਦੇ ਵਿੱਚ ਜਿਹੜੀ ਹਵੇਲੀ ਬਣਾਈ ਗਈ ਸੀ 1931 ਚ। ਤੇ ਕੁਝ ਸਾਲ ਬਾਅਦ ਜਿਹੜਾ ਫਿਰ ਉਜਾੜੇ ਹੋ ਗਏ। ਇਹ ਉਹਦਾ ਜਿਹੜਾ ਹੈ ਬਾਹਰ ਵਾਲੀ ਸਾਈਡ ਹੈ, ਪਿੰਡ ਵਾਲੀ ਸਾਈਡ। ਤੇ ਇਹ ਵੇਖੋ ਬੜੀ ਖੂਬਸੂਰਤ ਉਸ ਟਾਈਮ ਦਾ ਇੱਕ ਬੜੀ ਆਲੀਸ਼ਾਨ ਹਵੇਲੀ ਹੋਏਗੀ ਉਸ ਟਾਈਮ ਤੇ। ਅੱਜ ਤੋਂ ਵੰਡ ਹੋਈ ਨੂੰ ਵੀ 80 ਸਾਲ ਹੋ ਗਏ ਨੇ। ਤੇ ਉਸ ਤੋਂ ਕੋਈ 10-15 ਸਾਲ ਪਹਿਲੇ ਜਿਹੜੀ ਇਹ ਬਣੀ ਹੋਈ ਹੈ। ਭੱਠਾ ਇੱਥੇ ਉਹਨੇ ਲਵਾ ਕੇ ਇੱਕ ਸਾਰਾ ਭੱਠਾ ਇਹਦੇ ਤੇ ਆਇਆ ਸੀ ਉਦੋਂ। ਅੱਛਾ ਉਹਨੇ ਇਹਦਾ ਜਿਹੜਾ ਉੱਤੇ ਉਹ ਗੇਲੀਆਂ ਵਗੈਰਾ ਜਿਹੜੀਆਂ ਅੰਦਰ ਪਾਈਆਂ ਉਹ ਕਿੱਥੋਂ ਆਈਆਂ? ਉਹ ਉਹਨੇ ਕਿਤੇ ਉਧਰੋਂ ਲਿਆਂਦੀ ਤੇ ਇੱਟ ਦਿੱਲੀ ਤੋਂ ਆਈਆਂ ਹੋਣਗੀਆਂ। ਅੱਛਾ ਉਦੋਂ ਲਿਆਂਦਾ ਸੀ ਉਦੋਂ। ਅੱਛਾ ਚਲੋ ਜੀ ਆ ਬਾਹਰ ਵਾਲੀ ਸਾਈਡ ਮੈਂ ਤੁਹਾਨੂੰ ਵਿਖਾਉਣਾ ਤੇ ਸਾਨੂੰ ਅੰਦਰੋਂ ਵਿਖਾਉਂਦੇ ਹੋ ਤੁਸੀਂ ਸਾਨੂੰ? ਆਹੋ ਅੰਦਰੋਂ ਵਿਖਾਣੇ ਜੀ। ਆ ਅਸੀਂ ਚੱਲੇ ਹੋਣਾ ਜਿਹੜੇ ਹਵੇਲੀ ਦੇ ਅੰਦਰ। ਤੇ ਇਹ ਉਰਲਾ ਬਾਜ਼ਾਰ ਜਿਹੜਾ ਅੰਦਰ ਨੂੰ ਜਿਹੜਾ ਆਉਣ ਡਿਆ ਇੱਧਰਲੀ ਸਾਈਡ ਤੇ ਇਹ ਵੇਖੋ ਉੱਤੇ ਕੁਝ ਲਿਖਿਆ ਹੋਇਆ ਵੀ ਇੱਥੇ। ਇਹ ਵੀਰ ਸਿੰਘ ਥਾਣੇਦਾਰ ਦਾ ਨਾਂ ਲਿਖਿਆ ਹੋਇਆ ਜਿਹੜਾ ਹੁਣ ਮਿਟ ਗਿਆ। ਇੱਥੇ ਪਹਿਲਾਂ ਵੱਡਾ ਦਰਵਾਜ਼ਾ ਸੀ, ਬਾਅਦ 'ਚ ਇਹਨਾਂ ਛੋਟਾ ਲਾਇਆ। ਤੇ ਦੂਸਰਾ ਮੈਂ ਤੁਹਾਨੂੰ ਦੱਸ ਦੇਵਾਂ ਜੀ
ਇਹ ਜਿਹੜੀ ਹਵੇਲੀ ਹੁਣ ਉਹ ਭਾਅ ਨਾਲ ਮੈਂ ਗੱਲ ਕਰਨਾ, ਉਹਨੇ ਮੈਨੂੰ ਦੱਸਿਆ ਵੀ ਇਹ ਫਲਾਣਾ ਮੁੰਡਾ ਜਿਹੜਾ ਹੈ ਉਹਨਾਂ ਦਾ ਘਰ ਹੈ ਜੀ। ਤੇ ਇੱਕ ਤਾਂ ਜੀ ਤੁਹਾਡੀ ਜਿਹੜੀ ਜਾਣੀ ਪਛਾਣੀ ਜਿਹੜੀ ਸ਼ਖਸੀਅਤ ਹੈ, ਜੇ ਪਾਰਟੀ 'ਚ ਸਟੋਰੀਆਂ ਕਰਦਾ, ਤੁਸੀਂ ਉਹਨਾਂ ਨੂੰ ਬੜਾ ਵੇਖਿਆ ਹੋਣਾ, ਉਹਨਾਂ ਨੇ ਬੜੇ ਖਾਨਦਾਨ ਬੁਲਾਏ, 5-7 ਸਾਲ ਤੋਂ ਜਿਹੜਾ ਮੁੰਡਾ ਕਰਨ ਡਿਆ ਕੰਮ। ਤੇ ਮੇਰੇ ਨਾਲ ਖਲੋਤਾ ਹੈ ਜੀ JM ਰਾਣਾ ਸਾਹਿਬ, ਸਭ ਦਾ ਪੰਜਾਬ ਚੈਨਲ ਵਾਲੇ। ਤੇ ਸਾਨੂੰ ਇੱਥੇ ਆਣ ਕੇ ਪਤਾ ਲੱਗਾ ਕਿ ਇਹਨਾਂ ਜਦੋਂ ਲਾਟ ਹੋਈ ਸੀ ਜੋ 47 ਤੋਂ ਬਾਅਦ ਆਏ ਨੇ। ਤੇ ਚਲੋ ਜੀ ਚੱਲਦੇ ਅੰਦਰ, ਤੇ ਰਾਣਾ ਸਾਹਿਬ ਜਿਹੜੇ ਸਾਨੂੰ ਸਾਰੀ ਇਹਦੀ ਇਨਫੋਰਮੇਸ਼ਨ ਜੀ ਤੁਹਾਨੂੰ ਦੱਸਦੇ ਆ, ਆਓ ਤੁਹਾਨੂੰ ਦਿਖਾਉਂਦੇ ਆ। ਚਲੋ ਜੀ ਚੱਲਦੇ ਅੰਦਰ। ਇਹ ਤੁਹਾਨੂੰ ਇਹ ਜਿਹੜੇ ਨਜ਼ਰ ਆ ਰਹੇ ਆ ਨਾ ਸਾਹਮਣੇ, ਇਹ ਬਿਲਡਿੰਗ, ਇਹ ਤੋੜ ਇਸ ਤਰ੍ਹਾਂ ਸੀ, ਇਹਦੇ ਉੱਪਰ ਚੁਬਾਰਾ ਸੀ। ਅੱਛਾ, ਪੂਰੇ ਚੁਬਾਰੇ ਸੀ ਉਹ ਤੁਹਾਨੂੰ ਦਿਖਾਉਂਦੇ ਆ ਜਿੱਥੇ ਖੂਹੀ ਹੁੰਦੀ ਸੀ। ਹਾਲਾਂਕਿ ਜਿਹੜੀ ਜਗ੍ਹਾ ਤੇ ਬਿਲਡਿੰਗ ਬਣੀ ਸੀ ਇਹ ਪੂਰੀ, ਉਹਦੇ ਵਿੱਚ ਕਮਰੇ ਦੇ ਵਿੱਚ ਖੂਹੀ ਹੁੰਦੀ ਸੀ। ਕਮਰੇ ਦੇ ਨਾਲ ਫਿਰ ਇੱਕ ਵਾਸ਼ਰੂਮ ਉਹਨਾਂ ਨੇ ਬਣਾਇਆ ਸੀ, ਗੁਸਲਖਾਨਾ। ਕਿੱਡੀ ਸੋਹਣੀ ਯਾਰ, ਮੈਂ ਤਾਂ ਵੇਖ ਕੇ ਕਹਿਣਾ ਕਿ ਉਦੋਂ ਵੀ ਇੰਜ ਦੇ ਮੰਗਲੇ ਬਣਾਉਂਦੇ ਲੋਕੀ। ਜਿਹੜੇ ਤੁਹਾਨੂੰ ਦੱਸਦਾ, ਇਹ ਕੌਣ ਸੀ? ਹਵਾਲਦਾਰ ਸੀ ਸਰਦਾਰ ਵੀਰ ਸਿੰਘ ਜਿਹੜਾ ਨਾਮ ਸੀ। ਅੱਛਾ। ਤੇ ਇਹ ਦਿੱਲੀ ਦੇ ਵਿੱਚ ਉਸ ਟਾਈਮ ਥਾਣੇਦਾਰ ਸਨ। ਅੱਛਾ। ਸਾਡੇ ਬਜ਼ੁਰਗ ਜਦੋਂ ਆਏ ਨਾ 47 ਵੇਲੇ ਹੁਸ਼ਿਆਰਪੁਰ ਤੋਂ, ਤੇ ਉਹ ਨਸ਼ਹਿਰਾ ਵਿਰਕਾਂ ਆ ਕੇ ਬੈਠੇ, ਠੀਕ ਹੈ, ਕਿਉਂਕਿ ਉਹ ਸੀ ਕਨਗੋ ਸਨ ਤੇ ਉਹਨਾਂ ਦੇ ਭਾਈ ਜਿਹੜੇ ਸਨ ਉਹ ਤਹਿਸੀਲਦਾਰ ਸਨ, ਤੇ ਉਹਨਾਂ ਦੀ ਡਿਊਟੀ ਐਸੇ ਇਲਾਕੇ 'ਚ ਲੱਗੀ ਸੀ। ਤੇ ਉਹ ਵੀ ਆਪਣਾ ਏਡੀ ਵੱਡੀ ਕੋਠੀ ਛੱਡ ਕੇ ਆਏ ਸੀ ਹੁਸ਼ਿਆਰਪੁਰ ਪਿੰਡ ਖਰਦੇਰ, ਠੀਕ ਹੈ। ਤੇ ਜਦੋਂ ਬਜ਼ੁਰਗਾਂ ਨੂੰ ਇੱਥੇ ਆ ਕੇ ਉਹ ਕੱਚਾ ਮਕਾਨ ਮਿਲਿਆ ਨਾ, ਤੇ ਸਾਡੇ ਜਿਹੜੇ ਬਜ਼ੁਰਗ ਸੀ ਉਹਨਾਂ ਨੇ ਕਿਹਾ ਯਾਰ ਅਸੀਂ ਉੱਥੇ ਪੱਕੇ ਮਕਾਨ ਛੱਡ ਗਏ ਤੇ ਸਾਨੂੰ ਇੱਥੇ ਕੱਚਾ। ਫਿਰ ਉਹਨਾਂ ਨੇ ਜਦੋਂ ਦੇਖਿਆ ਨਾ ਕਿ ਯਾਰ ਸਹੋਕੇ ਪਿੰਡ ਦੇ ਵਿੱਚ ਇੱਕ ਕੋਠੀ ਹੈ ਸਰਦਾਰ ਵੀਰ ਸਿੰਘ ਦੀ, ਤੇ ਉਹ ਹਲੇ ਇੱਥੇ ਹੀ ਹੈ, ਤੇ ਉਹ ਫਿਰ ਉਹਨਾਂ ਨੇ ਆਪਣੇ ਨਾਂ ਕਰਵਾਈ, ਠੀਕ ਹੈ। ਉਸ ਵੇਲੇ ਇੱਥੇ 7-8 ਫੈਮਲੀਆਂ ਆ ਕੇ ਆਬਾਦ ਹੋ ਗਈਆਂ ਸੀ ਇਸ ਪਿੰਡ ਦੇ ਵਿੱਚ। ਇੱਥੇ ਐਡੀ ਤਕਰੀਬ 7-8 ਘਰ ਸਨ। ਹਾਂਜੀ, 7-8 ਘਰ ਇੱਥੇ ਆ ਗਏ ਸਨ। ਤੇ ਫਿਰ ਰਾਤੋਂ ਰਾਤ ਉਹ ਜਿਹੜਾ ਉਹਨਾਂ ਨੇ ਪੇਪਰ ਆਪਣੇ ਮੁਕੰਮਲ ਕੀਤੇ, ਜਿਵੇਂ ਸਰਕਾਰੀ ਦਸਤਾਵੇਜ਼ ਸਨ, ਠੀਕ ਹੈ। ਉਸ ਤੋਂ ਬਾਅਦ ਫਿਰ ਉਹ ਜਦੋਂ ਉਹਨਾਂ ਦੇ ਨਾਂ ਅਲਰਟ ਹੋਈ, ਉਸ ਵੇਲੇ ਵੀ ਸਰਦਾਰ ਵੀਰ ਸਿੰਘ ਇੱਥੇ ਹੀ ਰਹਿੰਦਾ ਸੀ। ਅੱਛਾ ਅੱਛਾ। ਜਦੋਂ 47 ਦੀ ਵੰਡ ਹੋਈ ਹੈ ਤੇ ਉਸ ਤੋਂ 2 ਸਾਲ ਬਾਅਦ ਉਹ ਇੱਥੋਂ ਗਿਆ, ਤੇ ਆਪਣੀ ਬੇਟੀ ਦੀ ਸ਼ਾਦੀ ਇਸ ਘਰ ਦੇ ਵਿੱਚ ਉਹਨੇ ਕਰਕੇ ਤੇ ਫਿਰ ਗਿਆ ਸੀ। 1931 ਦੇ ਵਿੱਚ ਇਹ ਬਿਲਡਿੰਗ ਜਿਹੜੀ ਹੈ ਨਾ ਬੰਨੀ ਸਟਾਰਟ ਹੋਈ ਸੀ, ਤੇ 47 ਵੇਲੇ ਵੀ ਇਹ ਪੂਰੀ ਮੁਕੰਮਲ ਨਹੀਂ ਸੀ ਹੋਈ। ਉਹ ਤੁਸੀਂ ਦਾੜੇ ਦੇਖ ਰਹੇ ਹੋਣੇ ਆ, ਤੁਹਾਨੂੰ ਸਾਹਮਣੇ ਦਿਖਾਉਂਦੇ ਉਹ ਵਾਲੇ, ਠੀਕ ਹੈ। ਇੱਧਰ ਵੀ ਉਹਨੇ ਸੇਮ ਇਹੀ ਨਕਸ਼ਾ ਬਣਾਉਣਾ ਸੀ, ਅਗਲੀ ਸਾਈਡ ਤੇ 4 ਛਪੇਰੇ ਉਹਨੇ ਕਮਰੇ ਬਣਾਉਣੇ ਸੀ, ਵਿੱਚ ਸਿਰਫ ਲੌਨ ਸੀ, ਯਾਨੀ ਅਜੇ ਤਿਆਰ ਹੋ ਰਹੀ ਸੀ। ਹੋ ਰਹੀ ਸੀ। ਓਏ ਹੋਏ, ਤੇ ਜਾਣਾ ਛੱਡਣੀ ਪੈ ਗਈ ਹੈ ਉਹਨਾਂ ਨੂੰ, ਜਾਣਾ ਪੈ ਗਿਆ। ਤੇ 8 ਟਰੱਕ ਜਿਹੜੇ ਨੇ ਨਾ ਉਹ ਸਮਾਨ ਦੇ ਇੱਥੋਂ ਲੈ ਕੇ ਗਏ ਨੇ, ਜਾਣ ਲਗਾ 8 ਟਰੱਕ ਲੈ ਵੀ ਗਏ ਨੇ। ਤੇ ਉਸ ਤੋਂ ਬਾਅਦ ਪਿੰਡ ਵਾਲਿਆਂ ਨੂੰ ਵੱਖਰਾ ਸਮਾਨ ਦੇ ਕੇ ਗਏ ਨੇ, ਮੰਜੇ ਵੀ ਦੇ ਗਏ ਆਪਣੇ, ਬਾਕੀ ਚੀਜ਼ਾਂ ਵੀ, ਠੀਕ ਹੈ। ਐਂ ਦੀਆਂ ਕਾਫੀ ਚੀਜ਼ਾਂ ਉਹ ਦੇ ਕੇ ਗਏ ਨੇ। ਇਹ ਤੁਸੀਂ ਪਿੱਛੇ ਲੱਕੜ ਵੇਖ ਰਹੇ ਹੋਣੇ, ਇਹ ਜਿਹੜਾ ਹੋਮ ਤੇ ਜਗਾੜ ਹੈ ਗੱਲ ਗਈ ਹੈ। ਹਾਂਜੀ ਹਾਂਜੀ, ਇਹ ਇਸ ਜਗ੍ਹਾ ਤੇ ਸੀ ਇਹ। ਅੱਛਾ, ਇਹ ਦਰਵਾਜ਼ਾ ਇਹ ਜਗ੍ਹਾ ਤੇ ਲੱਗਾ ਹੋਇਆ ਸੀ। ਇਸ ਜਗ੍ਹਾ ਤੇ ਲੱਗਾ। ਅੱਛਾ ਅੱਛਾ ਅੱਛਾ, ਜਿਹੜਾ ਔਰਤਾਂ ਵਾਸਤੇ ਹੁੰਦਾ ਸੀ। ਹਾਂ ਹਾਂ ਹਾਂ। ਅੱਛਾ, ਦਰਵਾਜ਼ਾ ਵੀ ਉਹ ਪਿਆ। ਐਵੇਂ ਦੇ ਪਿਲਰ ਜਿਹੜੇ ਨੇ ਅੱਜ ਕੱਲ ਬਣਾਉਣੇ ਬੜੇ ਔਖੇ ਨੇ, ਬੜੇ ਔਖੇ ਨੇ, ਬਿਲਕੁਲ ਬਿਲਕੁਲ। ਦੱਸਦੇ ਨੇ ਸਾਡੇ ਪਿੰਡ ਦੇ ਜਿਹੜੇ ਘੁਮਿਆਰ ਸੀ ਨਾ ਇੱਥੋਂ ਦੇ, ਉਹਨਾਂ ਜਦੋਂ ਪੁੱਛਿਆ ਸੀ, ਬਜ਼ੁਰਗਾਂ ਨੇ ਪੁੱਛਿਆ ਕਿ ਇਹ ਕਦੋਂ ਦੀ ਬਣਨੀ ਸਟਾਰਟ ਹੋਈ, ਉਹ ਦੱਸਦੇ ਸੀ 1931 ਚ ਜਦੋਂ ਬਣਨੀ ਸਟਾਰਟ ਹੋਈ, ਪਿੰਡ ਗਰਮੂਲਾ ਵਿਰਕਾ ਨਾਲ ਹੀ। ਹਾਂਜੀ, ਉਹ ਇਸ ਪਿੰਡ ਚੋਂ ਵੱਖਰਾ ਹੋਇਆ ਸੀ। ਇਹ ਦਾਦੇ ਦਾ ਪਿੰਡ ਸੀ, ਠੀਕ ਹੈ, ਉਹ ਪੋਤੇ ਦਾ ਪਿੰਡ ਸੀ, ਪੋਤੇ ਦਾ ਪਿੰਡ, ਠੀਕ ਹੈ। ਉਸ ਪਿੰਡ ਦੇ ਵਿੱਚ ਜਿੱਥੇ ਤੁਸੀਂ ਵੇਖਿਓ ਨਹੀਂ ਸੇਮ ਜੀ ਆਉਂਦੀ ਹੈ, ਉੱਥੇ ਭੱਠਾ ਇਹਦੇ ਵਾਸਤੇ ਸਪੈਸ਼ਲ ਲਾਇਆ ਗਿਆ ਸੀ। ਇਹ ਹਵੇਲੀ ਨੂੰ ਬਣਾਉਣ ਵਾਸਤੇ ਉਹਨੇ ਸਪੈਸ਼ਲ ਭੱਠਾ ਲਵਾਇਆ ਸੀ। ਉਸ ਤੋਂ ਬਾਅਦ ਪੂਰਾ ਭੱਠੇ ਦਾ ਪਹਿਲਾ ਜਿਹੜਾ ਪੂਰ ਹੁੰਦਾ ਨਾ, ਉਹ ਇੱਥੇ ਲੱਗਾ ਸੀ, ਠੀਕ ਹੈ। ਉਸ ਤੋਂ ਬਾਅਦ ਇੱਕ ਤੇ ਇੰਨੀਆਂ ਨੀਹਾਂ ਚ ਉਹਨੇ ਲਾ, ਹਾਂਜੀ ਨੀਹਾਂ ਚ ਵੀ ਲੱਗੀ ਹੈ, ਬੜੀ ਚੌੜੀ ਕੰਧ ਹੈ। ਤੇ ਇਹਨਾਂ ਦਾ ਇੱਕ ਕਜ਼ਨ ਲੱਗਦਾ ਸੀ, ਉਹ ਵੀ ਦਿੱਲੀ ਹੁੰਦੇ ਸਨ। ਅੱਛਾ ਅੱਛਾ, ਠੀਕ ਹੈ। ਉਹਨਾਂ ਦੇ ਇੱਥੇ ਡਬਲ ਸਟੋਰੀ ਉਹਨਾਂ ਦਾ ਵੀ ਘਰ ਸੀ, ਲੇਕਿਨ ਹੁਣ ਉਹ ਘਰ ਤੁਹਾਨੂੰ ਪਤਾ 7-8 ਘਰਾਂ ਨੂੰ ਮਿਲਿਆ, ਉਹ ਟੱਟ ਚੁੱਕਿਆ। ਲੇਕਿਨ ਇਹ ਸਾਡੀ ਫੈਮਿਲੀ ਨੂੰ ਅਲਾਟ ਹੋਇਆ ਸੀ, ਤੇ ਜਿਹਦੀ ਵਜ੍ਹਾ ਤੋਂ ਹੁਣ ਫੈਮਿਲੀ ਤੇ ਅਸੀਂ ਆਪਣਾ ਤੁਹਾਨੂੰ ਪਤਾ ਉਹ ਸਾਹਮਣੇ ਬਣਾ ਲਈ ਹੈ, ਠੀਕ ਹੈ। ਅੱਜ ਕੱਲ੍ਹ ਦੀਆਂ ਜਿਹੜੀਆਂ ਬੀਬੀਆਂ ਉਹ ਇਹਦੇ ਘਰ ਦੇ ਵਿੱਚ ਨਹੀਂ ਰਹਿ ਸਕਦੀਆਂ, ਲੇਕਿਨ ਜਿਨ੍ਹਾਂ ਦਾ ਹੈ ਸੀ ਉਹਨਾਂ ਨੂੰ ਪੁੱਛਾਂ, ਜਿਨ੍ਹਾਂ ਦਾ ਹੈ ਸੀ। ਜਦੋਂ ਉਹ ਅਸੀਂ ਉੱਧਰ ਨੂੰ ਢਾਇਆ ਨਾ ਜਿਸ ਦਿਨ, ਉਹ ਵੀ ਤੁਹਾਨੂੰ ਜਗ੍ਹਾ ਦਿਖਾਉਂਦੇ ਆ। ਉਸ ਦਿਨ ਅਸੀਂ ਡਾਇਰੈਕਟ ਫੋਨ ਕੀਤਾ, ਮੈਂ ਰਾਬਤਾ ਕਰਵਾਇਆ। ਇਹ ਫੈਮਿਲੀ ਨਾਲ ਹੋਇਆ ਤੁਹਾਡਾ? ਹਾਂਜੀ, ਰਾਬਤਾ ਮੇਰਾ ਹੋਇਆ ਸੀ, ਲੇਕਿਨ ਮੈਂ ਵਲੌਗ ਨਹੀਂ ਬਣਾਇਆ। ਅੱਛਾ ਅੱਛਾ, ਮੇਰਾ ਵੈਸੇ ਉਹਨਾਂ ਨਾਲ ਰਾਬਤਾ ਸੀ। ਅੱਛਾ ਅੱਛਾ, ਠੀਕ ਹੈ। ਕਿਉਂਕਿ ਮੈਂ ਪਿੰਡ ਦਾ ਇੰਟਰਵਿਊ ਕੀਤਾ ਸੀ ਇੱਕ ਬਾਬੇ ਦਾ, ਕਰਾਸ਼ੀ ਬਾਬਾ ਸੀ, ਉਹਨੇ ਸਾਰੀ ਤਫਸੀਲ ਦੱਸੀ ਸੀ। ਤੇ ਇਹ ਜਗ੍ਹਾ ਹੈ ਜਿਹੜੀ ਤੁਹਾਨੂੰ ਨਜ਼ਰ ਆ ਰਹੀ ਹੈ, ਇੱਥੇ ਖੂਹ ਹੁੰਦਾ ਸੀ। ਜ਼ਾਤੀ ਨੇ ਆਪਣੇ ਘਰ ਇਸਤੇਮਾਲ ਵਾਸਤੇ ਲਾਇਆ, ਆਪਣੇ ਇਸਤੇਮਾਲ ਵਾਸਤੇ ਖੂਹੀ ਲਾਈ ਸੀ, ਠੀਕ ਹੈ। ਇਹ ਤੁਹਾਨੂੰ ਵੇਖ ਰਹੇ, ਇਹ ਕਮਰੇ ਸਨ, ਇਹ ਪਿੱਛੇ ਤੋੜ ਕਮਰੇ ਸਨ, ਠੀਕ ਹੈ। ਇੱਥੇ ਇਹ ਕਿਚਨ ਸੀ ਇਹਨਾਂ ਦਾ, ਉਹ ਤੁਹਾਨੂੰ ਨਜ਼ਰ ਆ ਰਹੀ ਹੈ,
ਬਿਲਕੁਲ ਜੀ ਬਿਲਕੁਲ। ਇਹ ਵੇਖੋ ਸਾਹਮਣੇ ਉਹ ਕਿਚਨ ਦੇ ਜਿਹੜੇ ਹੁੰਦੇ ਆ ਬਰਤਨ ਵਗੈਰਾ ਉੱਤੇ ਰੱਖਣਾ ਜਿੱਥੇ ਰੱਖਣ ਵਾਸਤੇ, ਥੱਲੇ ਇੱਥੇ ਅੱਗ ਬਾਲਣ ਵਾਸਤੇ ਵੀ ਸਿਸਟਮ ਸੀ ਸਾਰਾ। ਅੱਛਾ ਠੀਕ ਹੈ, ਪੱਕੇ ਮਕਾਨ ਸਨ, ਪਲਸਤਰ ਸੀ। ਇੱਥੇ ਅਗਰ ਖੂਹ ਸੀ ਨਾ, ਹੂੰ ਇਹ ਜਗ੍ਹਾ ਤੇ ਇੱਥੇ ਗੁਸਲਖਾਨਾ ਸੀ। ਅੱਛਾ ਤੇ ਉਹਨਾਂ ਨੇ ਉਸ ਟਾਈਮ ਲੈਟਰਿੰਗ ਬਣਾਈ ਹੋਈ ਸੀ ਤੇ ਗੁਸਲਖਾਨਾ ਬਣਾਇਆ ਸੀ। ਇੱਥੋਂ ਉਹਨਾਂ ਦੀ ਬੀਬੀਆਂ ਜਿਹੜੀਆਂ ਕੰਮ ਕਰਦੀਆਂ ਹੁੰਦੀਆਂ ਸੀ, ਸਾਡੀ ਹੋਸਟੇ ਵੀ ਕਰਦੀਆਂ ਰਹੀਆਂ, ਜਿਹੜੇ ਕੰਮ ਵਾਲੀਆਂ ਹੁੰਦੀਆਂ ਸੀ ਨਾ, ਉਹਨਾਂ ਨੇ ਖੂਹ ਗੇੜਨਾ, ਇੱਥੇ ਹੋਦੀ ਬਣੀ ਹੁੰਦੀ ਸੀ ਇਸ ਜਗ੍ਹਾ ਤੇ। ਉੱਥੋਂ ਪਾਣੀ ਦਾ ਪਾਈਪ ਲੱਗਾ ਹੁੰਦਾ ਸੀ, ਉਹਦੇ ਵਿੱਚ ਜਾਂਦਾ ਸੀ। ਉੱਥੋਂ ਜਿੰਨੇ ਨਹਾਉਣਾ ਉਹਦੀ ਹੋਦੀ ਬਣੀ ਹੁੰਦੀ, ਥੱਲੇ ਬਹਿ ਕੇ ਜਿੰਨੇ ਵੀ ਨਹਾਉਣਾ ਨਹਾ ਸਕਦੇ ਸੀ। ਲੋ ਜੀ 80 ਸਾਲ ਪਹਿਲਾਂ ਵੀ ਇਹ ਸਿਸਟਮ ਆਇਆ ਸੀ ਹੈ। ਵਾਸ਼ਰੂਮ ਬਣੇ ਹੋਏ ਸੀ। ਬਣੇ ਹੋਏ ਸਨ। ਠੀਕ ਹੈ, ਤੇ ਇਹ ਜਿਹੜੀ ਕੋਠੀ ਇੱਧਰ ਕਮਰਾ ਸੀ ਇੱਕ ਬੜਾ ਵੱਡਾ। ਠੀਕ ਹੈ, ਉਹ ਨੁੱਕਰ ਜਿਹਾ ਕਮਰਾ ਸੀ, ਉਹ ਘੋੜੀ ਵਾਸਤੇ ਬਣਾਇਆ ਸੀ ਉਹਨਾਂ ਨੇ, ਸਪੈਸ਼ਲ ਘੋੜੀ ਵਾਸਤੇ। ਅੱਛਾ ਉਹ ਨੁਕਰ ਵਾਲ। ਹਾਂਜੀ, ਉਹ ਨੁੱਕਰ ਤੇ। ਤੇ ਜਾਮਨੂ ਬਾਅਦ ਦਾ? ਜਾਮਨੂ ਇਹ 47 ਤੋਂ ਪਹਿਲੇ ਦਾ ਜਾਮਨੂ ਸੀ ਇੱਥੇ। ਅੱਛਾ ਜਦੋਂ ਅਸੀਂ ਛੋਟੇ ਛੋਟੇ ਸੀ ਤਾਂ ਜਾਮਨੂ ਨੂੰ ਨਾ ਘੁਲਣ ਲੱਗ ਗਿਆ, ਸੁੱਕ ਗਿਆ। ਅੱਛਾ ਸਾਡੇ ਬਜ਼ੁਰਗਾਂ ਨੇ ਜਾਮਨੂ ਇੱਥੋਂ ਵੱਢ ਕੇ ਦੁਬਾਰਾ ਉਸੇ ਜਗ੍ਹਾ ਤੇ ਜਾਮਨੂ ਲਾਇਆ। ਇਹ ਸਾਡੀ ਹੋਸਟਲ ਲੱਗਾ, ਲੇਕਿਨ ਸਾਡੀ ਉਹ ਵੀ ਹੋਸਟਲ ਸਾਡੀ ਪੱਟਿਆ ਗਿਆ ਸੀ, ਜਿਹੜਾ ਸਰਦਾਰ ਵੀਰ ਸਿੰਘ ਸੇਮ ਉਹਦੀ ਥਾਂ ਦੀ ਲਾਤਾ ਉਸੇ ਜਗ੍ਹਾ ਤੇ ਲਾਇਆ। ਇਹ ਮੇਰੇ ਚਾਚੂ ਨੇ ਹੁਣ ਗਜ਼ਾਂ ਵਾਲੇ ਰਹਿੰਦੇ ਨੇ ਜਮਸ਼ੇਦ ਖਾਂ, ਉਹਨਾਂ ਨੇ ਆਪਣੇ ਹੱਥਾਂ ਨਾਲ ਲਾਇਆ ਸੀ। ਅੱਛਾ ਰਾਣਾ ਸਾਹਿਬ ਧੁੱਪਿਆ ਥੋੜਾ ਕੋ ਨਾਲੇ ਸਰਦੀ ਮਹਿਸੂਸ ਹੁੰਦੀ ਵੀ ਨਾਲੇ ਜ਼ਿਆਦਾ ਦਸੀ ਅਸੀਂ। ਤੇ ਮੈਨੂੰ ਇਹ ਆਪਣੇ ਜਿਵੇਂ ਭਾਅ ਨੇ ਚਲੋ ਦੱਸਿਓ ਵੀ ਸਹੀ ਨੇ, ਤੁਹਾਡੇ ਨਾਲ ਜਿਹੜੇ ਪਿੰਡ ਨੇ ਸਾਰੇ ਵਿਰਕਾਂ ਦੇ ਨੇ, ਇਹ ਵੀ ਦੱਸਦੇ ਸਿੱਖਾਂ ਸਰਦਾਰਾਂ ਦੇ? ਹਾਂ ਜੀ, ਸਾਰਾ ਜਿਹੜਾ ਇਲਾਕਾ ਹੈ ਨਾ, ਗੁਜਰਾਂਵਾਲਾ ਬਹੁਤ ਜ਼ਿਆਦਾ ਇੱਧਰੋਂ ਗੁਜਰਾਂਵਾਲਾ ਸ਼ੁਰੂ ਹੋਈਏ, ਸ਼ਿਵਪੁਰੇ ਤੱਕ ਚੱਲ ਜਾਈਏ, ਸਾਰੀ ਪੱਟੀ ਵਿਰਕਾਂ ਦੀ ਸੀ। ਅੱਛਾ ਠੀਕ ਹੈ, ਇੱਥੇ ਸਾਰੇ ਵਿਰਕਾਂ ਦੇ ਪਿੰਡ, ਜਿਵੇਂ ਗਰਮੂਲਾ ਵਿਰਕਾਂ, ਲੀਲ ਵਿਰਕਾਂ। ਠੀਕ ਹੈ, ਇੱਥੋਂ ਦਾ ਜ਼ੈਲਦਾਰ ਸੀ ਲੀਲ ਵਿਰਕਾਂ ਦਾ ਉਸ ਵੇਲੇ। ਠੀਕ ਹੈ, ਉਸ ਤੋਂ ਬਾਅਦ ਮੱਤਾ ਵਿਰਕਾਂ ਆ ਗਿਆ। ਠੀਕ ਹੈ, ਨਸ਼ਹਿਰਾ ਵਿਰਕਾਂ, ਇਹ ਸਾਰੇ ਵਿਰਕਾਂ ਦੇ ਹੀ ਪਿੰਡ। ਨਸ਼ਹਿਰਾ ਵਿਰਕਾਂ ਕਿੰਨਾ ਕੁ ਹੈ? 5 ਇੱਥੋਂ ਹੈਗਾ 8 ਕਿਲੋਮੀਟਰ। 8 ਕਿਲੋਮੀਟਰ ਤੇ 8 ਕਿਲੋਮੀਟਰ। ਹੁਣ ਸਾਡੇ ਇਸ ਪਿੰਡ ਦੀ ਤਹਿਸੀਲ ਹੈ। ਠੀਕ ਹੈ, ਜ਼ਿਲ੍ਹਾ ਸਾਡਾ ਗੁਜਰਾਂਵਾਲਾ, ਹਾਲਾਂਕਿ ਸ਼ਿਵਪੁਰਾ ਸਾਨੂੰ ਨਜ਼ਦੀਕ ਪੈਂਦਾ 16 ਕਿਲੋਮੀਟਰ। ਗੁਜਰਾਂਵਾਲਾ ਸਾਨੂੰ ਪੈਂਦਾ 42 ਕਿਲੋਮੀਟਰ। ਉਸ ਵੇਲੇ ਵੀ ਸਾਡਾ ਜ਼ਿਲ੍ਹਾ ਗੁਜਰਾਂਵਾਲਾ ਹੀ ਸੀ ਤੇ ਹੁਣ ਵੀ ਸਾਡਾ ਜ਼ਿਲ੍ਹਾ ਗੁਜਰਾਂਵਾਲਾ। ਇਹਦੀ ਜਿਹੜੀ ਜ਼ਮੀਨ ਸੀ, ਇਹ ਸਾਹਮਣੇ ਜ਼ਮੀਨ ਸੀ, ਸਾਡੇ ਬਜ਼ੁਰਗਾਂ ਨੂੰ ਅਲਾਟ ਹੋਈ। ਐਸੇ ਮਾਲਕ ਦੀ ਜ਼ਮੀਨ ਜਿਹੜੀ ਹੈ ਨਾ ਵੀਰ ਸਿੰਘ ਦੀ, ਹਾਂਜੀ, ਉਹ ਵੀ ਸਾਨੂੰ ਅਲਾਟ ਹੋਈ, ਸਰਦਾਰ ਵੀਰ ਸਿੰਘ। ਅੱਛਾ ਮਤਲਬ ਹਵੇਲੀ ਵੀ ਤੁਹਾਨੂੰ ਅਲਾਟ ਹੋਈ? ਹਵੇਲੀ ਵੀ ਤੇ ਉਹ ਵੀ ਜਿਵੇਂ ਤੁਸੀਂ ਅੱਗੇ ਗੱਲ ਕੀਤੀ ਕਿ ਇਹਦਾ ਮਤਲਬ ਜੇ ਤੁਹਾਨੂੰ ਐਵੇਂ ਦਾ ਘਰ ਮਿਲਿਆ ਤਾਂ ਤੁਹਾਡਾ ਉੱਧਰ ਵੀ ਘਰ ਲਾਜ਼ਮੀ ਐਵੇਂ ਦਾ ਹੋਣਾ। ਤੁਸੀਂ ਬਲੌਗ ਕਿਉਂ ਨਹੀਂ ਕਰਦੇ ਇਹ ਚੀਜ਼ਾਂ ਕਵਰ ਕਰਨ ਵਾਲੀਆਂ ਕਿ ਨਹੀਂ? ਤੁਸੀਂ ਤੇ ਸਾਡੇ ਸੀਨੀਅਰ ਜੇ, ਕਵਰ ਕਰਨ ਵਾਲੀਆਂ ਨੇ, ਲੇਕਿਨ ਕਰੋ ਐਵੇਂ ਦੀ ਚੈਨਲ ਆ ਨੇ ਹੋਰ ਵੀ ਸਾਰੀ ਇਹਨਾਂ ਨੂੰ ਕਵਰ ਕਰੋ। ਆਉਣ ਵਾਲੀ ਵਿਰਸਾ ਹੈ ਜਿਹੜਾ ਪੰਜਾਬ ਦਾ ਸਾਡਾ ਬਿਲਕੁਲ ਇਕੱਠਾ ਹੋ ਜਾਵੇ, ਆਉਣ ਵਾਲੀ ਨਸਲਾਂ ਵੇਖਣਗੀਆਂ ਕਿਵੇਂ ਵਸਦੇ ਸੀ, ਕੀ ਪਿਆਰ। ਚਲੋ ਜੀ, ਇੱਥੇ ਹੀ ਐਸੇ ਘਰ ਵਿੱਚ ਜਿਹੜੇ ਵੀਰ ਸਿੰਘ ਦੇ 10-15 ਸਾਲ ਜਿਹੜੇ ਉਹਨਾਂ ਦੇ ਇੱਥੇ ਗੁਜ਼ਰੇ, ਜਦੋਂ ਉਹਨਾਂ ਬਣਾਇਆ, ਫਿਰ ਇੱਥੋਂ ਚਲੇ ਗਏ, ਉਜੜ ਕੇ ਜਾਣਾ ਪੈ ਗਿਆ। ਤੇ ਇੱਥੇ ਉਹਨਾਂ ਦੇ ਕਈ ਬੱਚਿਆਂ ਦੀ ਹੋ ਸਕਦਾ ਪੈਦਾਇਸ਼ਾਂ ਵੀ ਆਉਣਗੀਆਂ। ਅੱਛਾ ਰਾਣਾ ਸਾਹਿਬ, ਮੈਨੂੰ ਪੈਦਾਇਸ਼ ਯਾਦ ਆਇਆ ਕਿ ਤੁਸੀਂ ਵੀ ਜਿਹੜੇ ਤੁਹਾਡੀ ਵੀ ਉਮਰ, ਅਸੀਂ ਬੜੇ ਬਾਅਦ ਦੇ ਆ ਨਾ, ਤੇ ਤੁਹਾਡੀ ਪੈਦਾਇਸ਼ ਇਹ ਘਰ 'ਚ ਕਿ ਉੱਧਰ? ਮੇਰੀ ਪੈਦਾਇਸ਼ ਇਸ ਘਰ। ਅੱਛਾ, ਮੇਰੀ 1988 ਦੇ ਵਿੱਚ ਪੈਦਾਇਸ਼ ਹੋਈ ਸੀ। ਅੱਛਾ ਐਸੇ ਘਰ ਦੇ ਵਿੱਚ ਇਹ ਸਾਡਾ ਕਮਰਾ ਹੋਇਆ ਸੀ। ਇਹ ਜਿਹੜਾ ਤੁਸੀਂ ਕਮਰਾ ਦੇਖ ਰਹੇ ਹੋ ਨਾ, ਹਾਂਜੀ, ਇਹ ਅਗਲੀ ਸਾਈਡ ਤੇ ਵੀ ਇੱਕ ਕਮਰਾ ਡਿਊਟੀ, ਜਿਹੜੇ ਸਾਹਮਣੇ ਦਰਵਾਜ਼ਾ ਨਜ਼ਰ ਆਉਂਦਾ, ਇਹ ਵੀ ਕਮਰਾ, ਇਹ ਵੱਡਾ ਕਮਰਾ। ਅੱਛਾ, ਪਰਲੀ ਸਾਈਡ ਮੁੱਖ ਦਰਵਾਜ਼ਾ ਸਾਹਮਣੇ ਜਿਹੜਾ ਹੈ, ਇਹ ਦਰਵਾਜ਼ਾ ਮੇਨ ਜਿਹੜਾ ਮੁੱਖ ਦਰਵਾਜ਼ਾ ਉਹ ਹੈ। ਠੀਕ ਹੈ, ਤੇ ਉਹ ਜਿਹੜਾ ਦਰਵਾਜ਼ਾ ਉਹਦੇ ਉੱਪਰ ਉਹ ਕਮਰਾ ਹੈ, ਉਹਦੇ ਉੱਪਰ ਵੀ ਸਾਰਾ ਜਿਹੜਾ ਨਾ ਡਬਲ ਸਟੋਰੀ ਕਮਰਾ ਬਣਾਇਆ ਗਿਆ। ਸਾਰਾ ਕੰਮ ਹੋਇਆ ਲੱਕੜੀ ਦਾ। ਠੀਕ ਹੈ, ਤੇ ਅੱਗੇ ਤੇ ਹੁਣ ਤੇ ਪੇਟੀਆਂ ਚੱਲਦੀਆਂ ਨਾ, ਪੇਟੀਆਂ, ਉਦੋਂ ਪੇਟੀਆਂ ਨਹੀਂ ਹੁੰਦੀਆਂ, ਉਦੋਂ ਉਹਨਾਂ ਨੇ ਉੱਪਰ ਹੀ ਉਹਨਾਂ ਨੇ ਸਾਰਾ ਸਿਸਟਮ ਪੇਟੀਆਂ ਦਾ, ਬਿਸਤਰਿਆਂ ਦਾ ਬਣਾ ਕੇ ਹਲੇ ਵੀ ਉਹ ਚੱਲਦਾ ਪਿਆ। ਇੱਕ ਇਹਦੇ ਅੰਦਰ ਇੱਕ ਸੰਦੂਕ ਹੈ। ਅੱਛਾ, ਠੀਕ ਹੈ, ਉਹ ਇਹ ਦੂਸਰਾ ਬੜੀ ਅੱਛੀ ਲੱਕੜ ਦਾ, ਜਿਵੇਂ ਲੱਕੜੀ ਦਾ ਸੰਦੂਕ ਹੈ। ਹਾਂਜੀ, ਲੱਕੜੀ ਦਾ ਸੰਦੂਕ ਹੈ। ਯਾਨੀ ਲੱਕੜੀ ਦਾ ਸੰਦੂਕ ਜਿਹੜਾ ਤੁਹਾਡਾ ਹੈ ਕਿ ਪਹਿਲਾਂ ਦਾ ਕਹਿ ਰਹੇ 47 ਤੋਂ? ਉਹ ਉਹਨਾਂ ਦਾ। ਅੱਛਾ, ਉਹ ਬਾਹਰ ਨਹੀਂ ਨਿਕਲ ਸਕਦਾ। ਅੱਛਾ, ਕੀ ਮਤਲਬ? ਕਿਉਂਕਿ ਉਹ ਐਡਾ ਵੱਡਾ ਸੰਦੂਕ ਅੰਦਰ ਹੀ ਬਣਾਇਆ ਗਿਆ ਸੀ। ਅੱਛਾ, ਜਦੋਂ ਇਹ ਕੋਠੀ ਬਣੀ, ਤਿਆਰ ਹੀ ਅੰਦਰ ਕੀਤਾ। ਇਹ ਦਰਵਾਜ਼ੇ ਦੇ ਬਾਹਰ ਨਹੀਂ ਆ ਸਕਦਾ। ਦਰਵਾਜ਼ੇ ਤੋਂ ਬਾਹਰ ਨਹੀਂ ਆ ਸਕਦਾ। ਅੱਛਾ, ਦਰਵਾਜ਼ਾ ਖੁੱਲ੍ਹ ਸਕਦਾ ਮਾੜੇ ਜਿਹੇ? ਦਰਵਾਜ਼ਾ ਯਾਰ ਇਸ ਟਾਈਮ ਨਾਲ ਇਹਨਾਂ ਦੀ ਚਾਬੀਆਂ ਜਿਹੜੀਆਂ ਨਾ, ਅੱਛਾ, ਤਾਲੇ ਲਾਏ ਨੇ। ਅੱਛਾ, ਹਾਂਜੀ, ਇਹ ਤੇ ਤੁਹਾਨੂੰ ਦਿਖਾ ਦਿੰਦੇ। ਤੇ ਹੁਣ ਤੇ ਲੇਕਿਨ ਤੁਹਾਨੂੰ ਛੱਤ ਵੀ ਦਿਖਾਉਣੀ ਸੀ, ਲੇਕਿਨ ਤੁਹਾਡੇ ਪਤਾ ਹਾਲਤ ਹੋ ਗਈ, ਜਿਹੜੀ ਬਾਰਿਸ਼ਾਂ ਪਿੱਛੇ ਪਈਆਂ ਨੇ ਨਾ, ਉਹਦੀ ਵਜ੍ਹਾ ਤੋਂ ਮਿੱਟੀ ਜਿਹੜੀ ਹੈ ਨਾ, ਮਿੱਟੀ ਜਿਹੜੀ ਪਾਈ ਸੀ ਅਸੀਂ ਪਿਛਲੇ ਸਾਲ, ਉਹ ਮਿੱਟੀ ਜਿਹੜੀ ਤੁਹਾਨੂੰ ਪਤਾ ਸਿਉਂਕ ਵਾਲੀ ਅੱਜ ਕੱਲ੍ਹ ਚੱਲਣੀ ਬੜੀ ਫਿਰਦੀ ਹੈ, ਉਹ ਸਿਉਂਕ ਲੈ ਗਈ ਇਹਨੂੰ। ਠੀਕ ਹੈ, ਹਾਂਜੀ, ਉਹ ਤੁਹਾਨੂੰ ਦਿਖਾਉਂਦੇ ਆ। ਵੇਖੋ ਇਹ ਕਮਰਾ, ਇੱਥੇ ਮਿੱਟੀ ਪੈ ਗਈ ਸੀ, ਕਿਉਂਕਿ ਹੁਣ ਤੁਹਾਨੂੰ ਪਤਾ ਮਜ਼ਬੂਤੀ ਦੀ ਘਟ ਗਈ ਹੈ। 100 ਸਾਲ ਜਦੋਂ ਮਨਿਆਦ ਹੁੰਦੀ ਹੈ ਚੀਜ਼ ਦੀ, ਤੇ ਇਹ ਜਿਹੜੀ ਨਾ ਮਿੱਟੀ ਵੇਖੋ ਥੱਲੇ। ਠੀਕ ਹੈ, ਇਹਦੀ ਵਜ੍ਹਾ ਤੋਂ ਸਿਉਂਕ ਆਈ ਹੈ ਪੈਲੀਆਂ ਦੇ ਵਿੱਚੋਂ, ਨਹੀਂ ਤਾਂ ਇੱਥੇ ਕੋਈ ਸਿਉਂਕ ਦਾ ਨਾਮੋ ਨਿਸ਼ਾਨ ਨਹੀਂ ਸੀ। ਤੇ ਇਹ ਜਿਹੜੇ ਕਮਰੇ ਨੇ, ਇਹ ਵੀ ਕਮਰੇ, ਹਰ ਕਮਰੇ ਨਾਲ ਅਟੈਚ ਸੀ। ਠੀਕ ਹੈ, ਇਹਦੇ ਟੋਟਲ ਜਿਹੜੇ ਨਾ, ਇਹ ਵੀ ਕਮਰੇ ਸਨ, ਇਹਦੇ ਉੱਪਰ 3 ਕਮਰੇ ਨੇ।
ਅੱਛਾ ਇਹ ਜਿਹੜੀ ਜਗ੍ਹਾ ਤੁਸੀਂ ਦੇਖਿਆ ਨਾ ਉੱਪਰ ਡਬਲ ਮੰਜ਼ਲਾ, ਹਾਂ, ਹਾਂ। ਇੱਕ ਹੈ ਸਾਹਮਣੇ ਕਮਰਾ, ਹਾਂ ਇੱਕ ਇਹਦੇ ਉੱਤੇ ਹੈ ਸਾਹਮਣੇ ਇੱਧਰ ਕਮਰਾ ਹੈ। ਤੇ ਇੱਥੇ ਕੁਝ ਲਿਖਿਆ ਸੀ? ਹਾਂਜੀ ਇੱਥੇ ਨੇ ਇੱਥੇ ਤਸਵੀਰ ਵਾਸਤੇ ਉਹਨਾਂ ਨੇ ਰੱਖਿਆ ਸੀ ਕਿ ਇੱਥੇ ਇੱਕ ਤਸਵੀਰ ਆਪਣੀ ਉਹ ਲਾਉਣ ਵਾਸਤੇ। ਅੱਛਾ ਜਾਂ ਉਹ ਪੂਰਾ ਹੋ ਜਾਂਦਾ ਦੀ ਲਾ ਲੈਂਦੇ ਹਾਂਜੀ ਹੁੰਦੇ ਸੀ ਇੱਥੇ ਤਸਵੀਰ ਲਾਉਣ ਵਾਸਤੇ ਉਹਨਾਂ ਨੇ ਬਣਾਇਆ ਸੀ। ਕਿ ਉਹਨਾਂ ਦਾ ਕੋਈ ਬਜ਼ੁਰਗ ਅਗਰ ਹੈ ਸੀ ਉਹਨਾਂ ਦੀ ਤਸਵੀਰ ਇੱਥੇ ਲਾਉਣ ਵਾਸਤੇ ਉਹਨਾਂ ਨੇ ਚੀਜ਼ ਬਣਾਈ ਸੀ। ਤੇ ਤੇ ਇੱਥੇ ਇਹ ਜਿਹੜਾ ਪੇਂਟ ਹੋਈ ਇਹ ਤੁਸੀਂ ਕਰੀ ਕਿ ਇਹ ਪਹਿਲਾਂ ਨਹੀਂ ਇਹ ਜਿਹੜੀਆਂ ਚੀਜ਼ਾਂ ਮੈਂ ਪੇਂਟ ਵਾਲੀਆਂ ਅਸੀਂ ਆਪ ਕੀਤੀ। ਇਹ ਤੁਸੀਂ ਕੀਤੀਆਂ ਸੀ? ਇਹ ਤੁਹਾਨੂੰ ਤਾਰ ਨਜ਼ਰ ਆ ਰਹੀ, ਹਾਂ ਇਹ ਜਿਹੜੀ ਹਾਂ ਇਹ ਉਹਨਾਂ ਦੀ ਉਹਨਾਂ ਇਹ ਕੱਪੜੇ ਟੰਗਣ ਵਾਲੀਆਂ ਲਓ ਜੀ ਲਓ ਜੀ ਤਾਰ ਵੀ ਉਹਨਾਂ ਦੇ ਹੱਥਾਂ ਦੀ ਵੱਜੀ ਤੇ ਉਂਝੀ ਉਂਝੀ ਇੱਥੇ ਖੁੱਲੀ 80 ਸਾਲ ਹੋ ਗਿਆ ਕੱਪੜੇ ਸੁਕਾਉਣ ਵਾਲੀਆਂ ਇਹ ਕਹਿ ਰਹੇ ਨਾ ਤਾਰ ਇੱਥੋਂ ਮਾਰ ਕੇ ਇੱਧਰ ਕਿਤੇ ਬੰਨੀ ਹੋਈ ਹਾਂਜੀ ਉੱਥੇ ਨਾਲ ਕੱਪੜੇ ਬੰਨੀ ਬੰਨ ਸੀ। ਲਓ ਉਹ ਵਾਲੀ ਸਾਈਡ ਤੇ ਬੰਨੀ ਲਓ ਜੀ ਤਾਰ ਵੀ ਉਹਨਾਂ ਦੇ ਹੱਥਾਂ ਦੀ ਵੱਜੀ ਤੇ ਉੱਥੇ ਹੀ ਵੱਜੀ ਉਹ ਜਿਹੜੇ ਪਿਲਰ ਨਾਲ ਬੰਨ ਕੇ ਗਏ ਸਨ। ਗੇਕੀ ਬਣਾਈ ਉਹਨਾਂ ਨੇ, ਠੀਕ ਹੈ, ਔਲੇ ਦੀਵੇ ਸ਼ਿਵੇ ਬਾਲਣ ਵਾਸਤੇ ਠੀਕ ਹੈ, ਬੜਾ ਸੋਹਣਾ ਉਹਨਾਂ ਨੇ ਇੰਤਜ਼ਾਮ ਕੀਤਾ ਸੀ, ਉਹਨਾਂ ਨੇ ਬਣਾਇਆ ਸੀ, ਬੜਾ ਪੈਸਾ ਲਾਇਆ ਸੀ। ਉਸ ਵੇਲੇ ਪੂਰਾ ਪੱਠਾ ਇਹਦੇ ਉੱਤੇ ਲੱਗ ਗਿਆ। ਇਹਦੀ ਲੱਕੜ ਜਿਹੜੀ ਉਹ ਕਹਿੰਦੇ ਨੇ ਦਿੱਲੀੋਂ ਮੰਗਵਾਈ ਸੀ। ਦਿੱਲੀੋਂ ਮੰਗਵਾ ਕੇ ਲਾਈ। ਇਹ ਦਰਵਾਜ਼ੇ ਜਿੰਨੇ ਵੀ ਨੇ ਸਾਰੇ ਦਿੱਲੀੋਂ ਉਹਨਾਂ ਨੇ ਆਪ ਪਸੰਦ ਕਰਕੇ ਉਧਰ ਹੀ ਸਾਈਡ ਤੋਂ ਕਿੰਨੇ ਭੇਜਿਆ ਸੀ ਸਾਰਾ ਸਮਾਨ। ਬਣਾ ਕੇ ਹਾਂਜੀ ਇਹ ਤੁਸੀਂ ਦੇਖ ਰਹੇ ਹੋ ਹਰ ਦਰਵਾਜ਼ੇ ਦਾ ਵੱਖਰਾ ਵੱਖਰਾ ਡਿਜ਼ਾਈਨ ਹੈ। ਹਾਂਜੀ ਹਾਂਜੀ ਉਹਨਾਂ ਨੇ ਜਿਹੜੇ ਜਗ੍ਹਾ ਤੇ ਉਹਨਾਂ ਦਾ ਕੋਈ ਪੈਸਾ ਧੇਲਾ ਹੁੰਦਾ ਸੀ ਨਾ, ਜਿਵੇਂ ਇਹ ਕਮਰਾ ਹੈ, ਕਮਰੇ ਦੇ ਵਿੱਚ ਇਹ ਕਮਰਾ ਹੈ, ਠੀਕ, ਉੱਥੇ ਉਹਨਾਂ ਨੇ ਮਜ਼ਬੂਤ ਦਰਵਾਜ਼ੇ ਲਾਏ ਸੀ। ਅੱਛਾ ਠੀਕ ਹੈ, ਜਿਹੜੇ ਸੀ ਉਹਨਾਂ ਦੇ ਉੱਠਣ ਬੈਠਣ ਵਾਸਤੇ, ਪ੍ਰਾਹੁਣੇ ਪੁਣੇ ਵਾਸਤੇ ਵੱਡੇ ਕਮਰੇ, ਉਹਨਾਂ ਨੂੰ ਇਹ ਪਤਲੇ ਦਰਵਾਜ਼ੇ ਉਹਨਾਂ ਨੇ ਲਾਏ ਨੇ। ਹਾਲੇ ਵੀ ਇਹ ਵੇਖੋ ਇਹ ਜਿਹੜੇ ਕੁੰਡੀਆਂ ਨੇ ਹੱਥ ਫੜਨ ਵਾਲੀਆਂ ਪਿੱਤਲ ਦੀਆਂ, ਇਹ ਅੱਛਾ, ਪਿੱਤਲ ਦੀਆਂ ਨੇ? ਪਿੱਤਲ ਦੀਆਂ ਨੇ। ਉਂਝ ਕਾਲੀਆਂ ਤੋਂ ਹੋਈਆਂ ਪਿੱਤਲ ਹੈ ਪਿੱਤਲ ਹੈ। ਉਹ ਅੱਜ ਵੀ ਤੁਸੀਂ ਸਫਾਈ ਕਰਾਓਗੇ ਤੇ ਥੱਲੇ ਉਹ ਪਿੱਤਲ ਸੋਨਾ ਕਲਰ ਨਿਕਲਾਣਾ ਥੱਲੇ। ਇਹ ਵੀ ਪਿੱਤਲ ਦੀਆਂ ਨੇ। ਤੇ ਇਹ ਸਾਰਾ ਡਿਜ਼ਾਈਨ ਜਿਹੜਾ ਦੇਖੋ ਅੱਜ ਕੱਲ ਲੋਕ ਹੁਣ ਅੱਜ ਕੱਲ ਬਣਾਉਣ ਲੱਗ ਪਏ ਨੇ ਇੱਕ ਹੱਥ ਵਾਲੇ ਦਰਵਾਜ਼ੇ ਇਹਨਾਂ ਡਿਜ਼ਾਈਨਾਂ ਦੇ ਵਿੱਚ। ਹਾਂ ਤੇ ਫਿਰ ਉੱਤੇ ਵੀ ਦਰੇ ਲਾਇਆ ਸਕੋ ਬੰਦ ਵੀ ਹੁੰਦੇ ਹਨ। ਹਾਂਜੀ ਅੰਦਰ ਹਵਾ ਨਾ ਜਾਏ ਕੱਟਾ ਨਾ ਜਾਏ ਹਨੇਰੀ ਆ ਜਾਏ ਤਾਂ ਵੀ ਤੇ ਫਿਰ ਜਦੋਂ ਉਹਨੂੰ ਖੋਲਣਾ ਰੋਸ਼ਨੀ ਵੀ ਜਾਂਦੀ ਤੇ ਹਵਾ ਵੀ ਅੰਦਰ ਇਹ ਜਾਂਦੀ। ਡਿਜ਼ਾਈਨ ਜਿਹੜਾ ਤੁਹਾਨੂੰ ਨਜ਼ਰ ਆ ਰਿਹਾ ਪਿੱਛੇ ਹਾਂ ਹਾਂ ਇਹਨਾਂ ਦਾ ਆਪਣਾ ਬਣਾਇਆ ਗਿਆ। ਅੱਛਾ ਅੱਛਾ ਇਹ ਵਾਲਾ ਇਹ ਕਲਰ ਜਿਹੜੇ ਨੇ ਅੱਜ ਵੀ ਉਹਨਾਂ ਦੇ ਉਵੇਂ ਹੀ ਮਹਿਫੂਜ਼ ਨੇ ਕਲਰ। ਇਹ ਪ੍ਰੋਪਰ ਸਨ ਫਿਕਸ ਹੋਏ ਫਿਕਸ ਹੋਏ ਸਨ। ਲੇਕਿਨ ਤ੍ਰਿਸ਼ਵੀ ਲੱਕੜ ਨਹੀਂ ਲੱਗਦੀ ਹਵਾ ਵਾਸਤੇ। ਹਾਂਜੀ 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 ਹਵਾ ਕ੍ਰਾਸਿੰਗ ਕਰਕੇ ਆਵੇ ਠੰਡੀ ਹੋ ਕੇ। ਹਾਂ ਇਹ ਉਹ ਚੀਜ਼ ਸੀ। ਇੱਕ ਬੰਦਾ ਜਦੋਂ ਗਰਮੀ ਇਹ ਉਸ ਟਾਈਮ ਦੇ ਰਣ ਸਾਹਿਬ ਕਹੋ ਕਿ ਏਸੀ ਸਨ ਉਹਨਾਂ ਦੇ ਕੂਲਰ ਲਾ ਲਾ 에ਅਰ ਕੂਲਰ। ਗਰਮੀਆਂ 'ਚ ਬਹਿੰਦੇ ਸੀ ਨਾ ਇਹ ਬਰਾਂਡੇ ਦੇ ਵਿੱਚ ਤੇ ਬੜਾ ਠੰਡੇ ਕਮਰੇ। ਬੜੀ ਮਿਹਰਬਾਨੀ। ਹਾਂ ਜੀ ਇਹ ਸੀ ਸਾਡੇ ਪਿੰਡ ਦੀ ਜੀ ਵੀਡੀਓ। ਇਹ ਸੀ ਜੀ ਪਿੰਡ ਦਾ ਇਹਨਾਂ ਦਾ ਵਲੌਗ ਤੇ ਤੁਹਾਨੂੰ ਜਿਹੜਾ ਵੀਰ ਸਿੰਘ ਦਾ ਜਿਹੜਾ ਸਾਰਾ ਘਰ ਬਹਾਤਾ। ਹਾਂਜੀ ਅਗਰ ਤੁਸੀਂ ਵੀ ਆਪਣਾ ਘਰ ਵੇਖਣਾ ਚਾਹੁੰਦੇ ਹੋ ਆਪਣਾ ਪਿੰਡ ਵੇਖਣਾ ਚਾਹੁੰਦੇ ਹੋ ਸਾਨੂੰ ਇਸੇ ਵੀਡੀਓ ਵਿੱਚ ਕਮੈਂਟ ਕਰ ਸਕਦੇ ਹੋ। ਸਾਡਾ ਨੰਬਰ ਆ ਰਿਹਾ ਸਕਰੀਨ ਤੇ ਉਹਦੇ ਨਾਲ ਰਾਬਤਾ ਕਰ ਸਕਦੇ ਹੋ। ਅਗਰ ਵੀਡੀਓ ਅੱਛੀ ਲੱਗੀ ਹੋਵੇ ਤੇ ਇਹ ਜਿਹੜਾ ਵਿਰਸਾ ਸੰਭਾਲਿਆ ਇਹਨਾਂ ਗੱਲਾਂ ਰਣ ਸਾਹਿਬ ਦੀਆਂ ਜਿਹੜੇ ਇਹਨਾਂ ਦੀ ਗੱਲਾਂ ਅੱਛੀਆਂ ਲੱਗੀਆਂ ਹੋਣ ਕੋਈ ਚੀਜ਼ਾਂ ਤੁਹਾਨੂੰ ਤੇ ਕਮੈਂਟ ਕਰਕੇ ਲਾ ਦੇ ਆਪਣੀ ਰਾਏ ਦਾ ਲਾਜ਼ਮ ਆਧਾਰ ਕਰੇ। ਚਲੋ ਮਿਲਨੇ ਆ ਨਵੀਂ ਵੀਡੀਓ ਨਾਲ। ਉਦੋਂ ਤੱਕ ਸਾਨੂੰ ਇਜਾਜ਼ਤ ਰੱਬ ਰੱਖੇ।